ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅੱਜ ਦੇ ਦਿਨ ਅਸੀਂ ਵਿਸ਼ੇਸ਼ ਲੈ ਕੇ ਆ ਰਹੇ ਹਾਂ। ਤੁਹਾਡੀ ਜਿਹੜੀ ਹੁਣ ਅਸੀਂ ਗੱਲਬਾਤ ਕਰਾਉਣ ਜਾ ਰਹੇ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਹੁਣਾਂ ਦੇ ਨਾਲ, ਅਤੇ ਸਾਡੀ ਅੱਜ ਦੀ ਗੱਲਬਾਤ ਦਾ ਜਿਹੜਾ ਮੇਨ ਵਿਸ਼ਾ ਜਿਹੜਾ ਹੋਵੇਗਾ ਵੀ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਆ, ਜਿਹੜੇ ਬਾਦਲਾਂ ਦੀਆਂ ਬੱਸਾਂ ਦਾ ਕਾਲਾ ਕਾਰੋਬਾਰ, ਅਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਜਿਹੜੀ ਗੱਲਬਾਤ ਪੰਜਾਬੀਆਂ ਦੇ ਸਿੱਖਾਂ ਦੇ ਕਿਰਦਾਰਾਂ ਦੇ ਉੱਤੇ ਜਿਹੜੀ ਗੱਲਬਾਤ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਜਥੇਦਾਰ ਜੀ ਤੁਹਾਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸਭ ਤੋਂ ਪਹਿਲਾਂ ਜਥੇਦਾਰ ਜੀ ਗੱਲਬਾਤ ਜਿਹੜੀ ਆਪਾਂ ਕਰਨਾ ਚਾਹਾਂਗੇ ਵੀ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ, ਇਹ ਕੋਈ ਪਹਿਲੀ ਘਟਨਾ ਤਾਂ ਨਹੀਂ, ਪਹਿਲੋਂ ਵੀ ਬਹੁਤ ਸਾਰੀਆਂ ਬੰਦਿਆਂ ਨੂੰ ਜਿਹੜੇ ਆ ਉਹ ਸੜਕਾਂ ਦੇ ਉੱਤੇ ਦਰੜਦੀ ਆ ਰਹੀ ਹੈ। ਔਰਬਿਟ ਬੱਸਾਂ, ਇਹ ਕਾਲਾ ਕਾਰੋਬਾਰ, ਕਾਲਾ ਧੰਦਾ ਇਹਨਾਂ ਦਾ ਚੱਲਦਾ ਆ ਰਿਹਾ ਆ। ਅਤੇ ਹੁਣ ਜਦੋਂ ਦੇਖਿਆ ਵੀ ਲੋਕਾਂ ਦਾ ਰੋਹ ਵੀ ਜਾਗਿਆ ਆ, ਇਹ ਹੁਣ ਜਿਹੜੀ ਪੁਲਿਸ ਵੀ ਆ ਇਹਨਾਂ ਦੇ ਅੱਗੇ ਪਿੱਛੇ ਘੁੰਮ ਰਹੀ ਆ ਬੱਸਾਂ ਦੇ ਉੱਤੇ। ਪਾਕਿਸਤਾਨ ਨੂੰ ਜਾਣ ਵਾਲੀ ਬੱਸ ਨੂੰ ਉਨੀ ਸਿਕਿਉਰਿਟੀ ਨਹੀਂ ਹੁੰਦੀ ਜਿੰਨੀ ਅੱਜ ਕੱਲ੍ਹ ਇਹਦੀ ਬੱਸ ਨੂੰ ਮਿਲ ਰਹੀ ਆ। ਸਭ ਤੋਂ ਪਹਿਲਾਂ ਤਾਂ ਇਸ ਕਾਲੇ ਧੰਦੇ ਦੇ ਬਾਰੇ ਹੀ ਜਿਹੜਾ ਸਾਨੂੰ ਦੱਸੋ ਵੀ ਇਹ ਜਿਹੜੀ ਔਰਬਿਟ ਬੱਸਾਂ ਨੂੰ ਲੈ ਕੇ ਕੀ ਚੱਲ ਰਿਹਾ। ਦੇਖੋ ਜੀ, ਇੱਕ ਤੇ ਜਿਹੜੀ ਕਾਲੇ ਧੰਦੇ ਦੀ ਗੱਲ ਹੈ ਉਹ ਤੁਹਾਡੇ ਅਮਰੀਕਾ ਦਾ ਸਭ ਤੋਂ ਵੱਡਾ ਅਖਬਾਰ ਹੈ, ਉਹਨੇ ਬੜਾ ਕਲੀਅਰ ਤੇ ਸਾਰੇ ਪਰਿਵਾਰ ਦਾ A ਤੋਂ Z ਤੱਕ CM ਸਾਹਿਬ ਕੀ ਕਰ ਰਹੇ ਆ, ਡਿਪਟੀ CM ਦਾ ਕੀ ਬਿਜ਼ਨਸ ਆ, ਤੇ ਉਹਦੇ ਜਵਾਈ ਦਾ ਕੀ ਬਿਜ਼ਨਸ ਆ, ਉਹ ਮੁੰਡੇ ਦੇ ਸਾਲੇ ਦਾ ਕੀ ਬਿਜ਼ਨਸ ਆ, ਉਹਦੀ ਭੈਣ ਦਾ ਕੀ ਬਿਜ਼ਨਸ ਆ, ਜਿਹੜਾ ਜਵਾਈ ਉਹਦੀ ਘਰਵਾਲੀ ਤੇ ਉਹਦੀ ਮਾਂ ਦਾ ਕੀ ਬਿਜ਼ਨਸ ਆ। ਆਪ ਹੀ ਇਹਨਾਂ ਨੇ ਬਿਜ਼ਨਸ ਤੇ ਕੰਪਨੀਆਂ ਬਣਾਈਆਂ ਨੇ, ਆਪ ਹੀ ਇਹ ਮਿਨਿਸਟਰ ਨੇ, ਆਪ ਹੀ ਇਹ ਟੈਂਡਰ ਕੱਢਦੇ ਨੇ ਤੇ ਆਪ ਹੀ ਇਹ ਭਰ ਦਿੰਦੇ ਨੇ, ਤੇ ਇਹ ਸਰਕਾਰ ਨੂੰ ਲੁੱਟੀ ਜਾ ਰਹੇ ਨੇ ਜੀ। ਇੱਕ ਤਾਂ ਪੰਜਾਬ ਰੋਡਵੇਜ਼ ਪੰਜਾਬੀ ਖਤਮ ਹੋ ਗਈ, ਇੱਕ ਬਿਜਲੀ ਬੋਰਡ ਖਤਮ ਹੋ ਗਿਆ, ਇੱਕ ਅੱਜ ਦੇਖੋ ਅੱਜ ਕਣਕ ਭਰਨ ਲਈ ਬੋਰੀਆਂ ਹੈ ਨਹੀਂ ਜੀ। ਇਹ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਹਨਾਂ ਨੇ ਏਡੀ ਵੱਡੀ ਟਰਾਂਸਪੋਰਟ ਬਣਾ ਕੇ ਸਾਰਿਆਂ ਦੀਆਂ ਧੱਕੇ ਨਾਲ ਖੋਹ ਕੇ ਆਪਣੀ ਬਣਾ ਕੇ ਤੇ ਬਿਨਾਂ ਪਰਮਿਟ ਤੋਂ ਚਲਾਈ ਜਾ ਰਹੇ ਨੇ, ਤੇ ਜਿੰਨਾ ਪੈਸਾ ਸਰਕਾਰ ਦੀ ਆਮਦਨ ਸੀ ਉਹ ਆਪਣੇ ਘਰ ਲੈ ਗਏ ਨੇ। ਇਸ ਤੋਂ ਇਲਾਵਾ ਜਿਹੜੀ ਪੁਲਿਸ ਆ ਉਹ ਤਕਰੀਬਨ ਇਸ ਪਰਿਵਾਰ ਨੂੰ ਸੰਭਾਲਣ ਤੇ ਲੱਗੀ। ਕਿਸੇ ਪੁਲਿਸ ਅਫਸਰ ਦੀ ਹਿੰਮਤ ਨਹੀਂ ਕਿ ਉਹ ਆਪਣੀ ਡਿਊਟੀ ਦੇ ਕੇ ਇਮਾਨਦਾਰੀ ਨਾਲ ਕਹਿ ਸਕੇ ਕਿ ਬਈ ਤੁਸੀਂ ਸਾਡੇ ਨਾਲ ਮਿਸਯੂਜ਼ ਨਾ ਕਰੋ ਜੀ। ਤੁਸੀਂ ਦੇਖੋ, ਇੱਕ ਪੁਲਿਸ ਇੰਸਪੈਕਟਰ ਆਪਣੀ ਬੇਟੀ ਨੂੰ ਬਚਾਉਂਦਾ ਮਜੀਠੀਏ ਦੇ ਗੁੰਡਿਆਂ ਦੇ ਹੱਥੋਂ ਮਾਰਿਆ ਗਿਆ ਪਿਛਲੇ ਦਿਨਾਂ ਜੀ ਜੀ। ਇੱਕ ਪੁਲਿਸ ਅਫਸਰ ਕੱਲ ਆਪਣੀ ਬੇਟੀ ਨੂੰ ਬਚਾਉਂਦਾ ਜਲੰਧਰ ਦੇ ਵਿੱਚ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਇਆ, ਹਸਪਤਾਲ 'ਚ ਆ, ਉਹਦਾ ਪਿਸਟਲ ਖੋਲਿਆ ਬਾਦਲ ਦੇ ਗੁੰਡਿਆਂ ਨੇ। ਇੰਨਾ ਗੁੰਡਾ ਰਾਜ, ਇੰਨਾ ਜੰਗਲੀ ਰਾਜ ਕਦੀ ਕਿਤੇ ਦੇਖਣ ਨੂੰ ਮਿਲਿਆ ਜੀ ਜੀ। ਖਾਸ ਕਰਕੇ ਸਿੱਖਾਂ ਦਾ ਜਿਹੜਾ ਹਿਸਟਰੀ ਆ, ਸਿੱਖਾਂ ਦਾ ਇਤਿਹਾਸ ਆ ਕਿ ਇੱਕ ਬ੍ਰਾਹਮਣ ਲੜਕੀ ਨੂੰ ਕਸੂਰ ਦਾ ਨਵਾਬ ਚੁੱਕ ਕੇ ਲੈ ਗਿਆ ਤੇ ਅਕਾਲ ਤਖਤ ਸਾਹਿਬ ਤੋਂ ਉਹਦਾ ਮਤਾ ਹੋਇਆ ਕਿ ਇਹ ਲਿਆਉਣੀ ਆ, ਸਾਡੀ ਇੱਜ਼ਤ ਆ, ਸਾਡੀ ਆਬਰੂ ਜੀ। ਤੇ ਉਹਦੇ ਤੇ ਕਸੂਰ ਤੇ ਕਸੂਰ ਦੀ ਲੜਾਈ ਸਭ ਤੋਂ ਫੇਮਸ ਲੜਾਈਆਂ ਚ ਆਉਂਦੀ ਆ ਜੀ। ਅੱਜ ਜਥੇਦਾਰ ਖੋਣ ਵਾਲਾ ਕਹਿੰਦਾ ਜੀ ਡਿੱਗੀ ਖੋਤੀ ਤੋਂ ਗੁੱਸਾ ਕਿਵੇਂ ਹਾਰਤੇ ਜੀ। ਬਾਦਲ ਸਾਹਿਬ ਤੇ ਸੀਗੇ ਹੀ ਨਹੀਂ, ਬਾਦਲ ਪਰਿਵਾਰ ਦਾ ਤੇ ਕੋਈ ਹੱਥ ਹੀ ਨਹੀਂ, ਇਹਨੂੰ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ, ਆਹ ਉਹਦਾ ਜਵਾਬ ਸੀ ਜੀ। ਔਰ ਬਾਦਲ ਸਾਹਿਬ ਦਾ ਜਵਾਬ ਦੇਖੋ ਜੀ, ਇਹ ਹਰੇਕ ਬੱਸ 'ਚ ਹੋ ਸਕਦਾ ਜੀ, ਕਿਸੇ ਵੀ ਬੱਸ 'ਚ ਹੋ ਸਕਦਾ ਜੀ, ਜ਼ੁਲਮ ਹੋਇਆ ਜੀ। ਤੇ ਬਾਦਲ ਸਾਹਿਬ ਦੀ ਨੂੰਹ ਜਿਹੜੀ ਆ ਉਹਦਾ ਜਵਾਬ ਦੇਖੋ ਕੀ ਆ, ਉਹ ਲੋਕ ਸਭਾ ਦੀ ਮੈਂਬਰ ਮਿਨਿਸਟਰੀ ਭੋਗ ਰਹੀ ਆ ਤੇ ਜਵਾਬ ਕੀ ਦੇ ਰਹੀ ਆ ਕਿ ਮੈਂ ਪਤਾ ਕਰਾਂਗੀ ਆਰਬਿਟ ਬੱਸ ਕਿਸ ਦੀ ਹੈ ਜੀ। ਆਰਬਿਟ ਬੱਸ ਕੰਪਨੀ ਜਿਹਦੇ ਚੋਂ ਮਿਨਿਸਟਰ ਬਣਨ ਤੋਂ ਪਹਿਲਾਂ 1.25 ਕਰੋੜ ਰੁਪਇਆ ਤਨਖਾਹ ਲੈਂਦੀ ਰਹੀ ਆ ਵਾਈਟ ਮਨੀ ਕਰਨ ਲਈ ਜੀ ਜੀ। 1.25 ਕਰੋੜ ਰੁਪਇਆ ਤਨਖਾਹ ਲੈਣ ਵਾਲੀ ਆਰਬਿਟ ਬੱਸ ਕੰਪਨੀ ਤੋਂ ਅੱਜ ਕਹਿ ਰਹੀ ਕਿ ਮੈਂ ਪਤਾ ਕਰਾਂਗੀ ਆਰਬਿਟ ਬੱਸ ਕਿਸ ਦੀ ਹੈ। ਇਹ ਤੁਸੀਂ ਦੇਖੋ, ਬਾਦਲ ਤੇ ਉਹਦਾ ਪੁੱਤਰ ਦਾ ਝੂਠ ਤੇ ਕਿਤੇ ਮੰਨਿਆ ਪਰਮੰਨਿਆ ਸੀ, ਪਰ ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ ਜੀ ਜੀ। ਇੰਨਾ ਵੱਡਾ ਝੂਠ ਤੋਂ ਖਾਸ ਕਰਕੇ ਨੰਨੀ ਸ਼ਾਹ ਦਾ ਹੋਕਾ ਭਰਨ ਵਾਲੀ, ਡਰਾਮੇ ਕਰਨ ਵਾਲੀ, ਅਸੀਂ ਉਦੋਂ ਮਹਿਸੂਸ ਕਰਦੇ ਸੀ, ਮੈਂ ਉਦੋਂ ਵੀ ਬੜਾ ਰੌਲਾ ਪਾਇਆ ਕਿ ਗੁਰੂ ਘਰ ਦਾ ਪੈਸਾ ਬਰਬਾਦ ਕਰ ਰਹੀ ਆ। ਇਹਦਾ ਨਾ ਗਰੀਨਰੀ ਨਾਲ ਕੋਈ ਸੰਬੰਧ ਹੈ, ਨਾ ਨੰਨੀ ਸ਼ਾਹ ਨਾਲ ਕੋਈ ਸੰਬੰਧ ਆ। ਤੇ ਇਹਨਾਂ ਨੇ 5 ਤਖਤਾਂ ਤੋਂ 5-5 ਏਕੜ ਜ਼ਮੀਨ ਉਹਨੂੰ ਦਾਨ ਦੇ ਦਿੱਤੀ, ਨਾਲ 1.5 ਲੱਖ ਰੁਪਇਆ ਮੱਕੜ ਨੇ ਮਤੇ ਪਾਸ ਕਰਕੇ ਉਹਨਾਂ ਨੂੰ ਮੈਨੇਜਰਾਂ ਨੂੰ ਹੁਕਮ ਦੇ ਦਿੱਤਾ, ਇਹਨੂੰ ਦਿਓ, ਨਾਲ ਟਿਊਬਵੈੱਲ ਲਵਾ ਕੇ ਦਿਓ। ਇਹ ਨੰਨੀ ਸ਼ਾਹ ਦਾ ਪ੍ਰੋਜੈਕਟ ਜਿਹੜਾ ਇਹਨੂੰ ਅਸੀਂ ਪ੍ਰਫੁੱਲਤ ਕਰਨਾ, ਇਹ ਬੀਬੀ ਹਰਸਿਮਰਤ ਨੂੰ ਪ੍ਰਫੁੱਲਤ ਕਰਨ ਲਈ, ਰਾਜਨੀਤੀ 'ਚ ਲਿਆਉਣ ਲਈ ਇਹ ਡਰਾਮੇ ਰਚੇ ਜੀ। ਤੋ ਅੱਜ ਉਹ ਇੱਕ ਨੰਨੀ ਸ਼ਾਹ ਲਈ ਕਿੱਡਾ ਵੱਡਾ ਹੋਕਾ ਭਰਿਆ ਉਹਨੇ, ਤੁਸੀਂ ਦੇਖ ਸਕਦੇ ਬਿਲਕੁਲ। ਤੇ ਉਹਦੀ ਤੁਸੀਂ ਜਿਹੜੀ WhatsApp ਤੇ ਉਹ ਬੱਚੀ ਦੀ ਫੋਟੋ ਆ ਰਹੀ ਹੈ, ਇੰਨੀ ਭਿਆਨਕ ਫੋਟੋ, ਇੰਨੀ ਬੁਰੀ ਤਰ੍ਹਾਂ ਮਰੀ ਆ ਉਹ, ਡਿੱਗ ਕੇ ਖਿਲਰੀ ਪਈ ਆ ਸੜਕ ਤੇ ਕਿ ਅਸੀਂ ਇਹ ਰੋਣ ਆਉਂਦਾ ਦੇਖ ਕੇ। ਪਰ ਇਸ
ਤੇ ਪੱਥਰ ਦਿਲਾਂ ਦੇ ਪਰਿਵਾਰ ਦੇ ਵਿੱਚ ਕਿਤੇ ਅੱਖ 'ਚ ਅਥਰੂ ਨਹੀਂ ਆਇਆ। ਨਹੀਂ ਜੀ, ਬਿਲਕੁਲ ਬਿਲਕੁਲ। ਇੱਕ ਤਾਂ ਇਹ ਸੀਗੇ, ਇਹ ਤਾਂ ਸਿਆਸੀ ਪਾਰਟੀ ਆ, ਇਹ ਹਰ ਇੱਕ ਜਗ੍ਹਾ ਦੇ ਉੱਤੇ ਲੋਕਾਂ ਦੇ ਉੱਤੇ ਹਮੇਸ਼ਾ ਹੀ ਆਪਣੇ ਜਿਹੜੀ ਸਿਆਸੀ ਰੋਟੀਆਂ ਸੇਕਦੇ ਰਹੇ ਆ। ਅਤੇ ਦੂਜੀ ਗੱਲ ਮੈਂ ਨਾਲ ਹੀ ਲੋਕਾਂ ਦੀ ਵੀ ਕਰਨਾ ਚਾਹਾਂਗੇ, ਕੁਛ ਕੁ ਲੋਕ ਉੱਥੇ ਵੀ ਮੌਜੂਦ ਸੀਗੇ। ਅਕਸਰ ਇੱਦਾਂ ਦੇ ਕਈ ਜਿਹੜੇ ਵਾਰਦਾਤ ਹੋ ਜਾਂਦੇ ਆ, ਕਿਸੇ ਟਾਈਮ ਦੇ ਉੱਤੇ ਪੱਤਾਂ ਦਾ ਰਾਖਾ, ਇੱਜ਼ਤਾਂ ਦਾ ਰਾਖਾ ਪੰਜਾਬ ਖਵਾਉਣ ਵਾਲਾ, ਅੱਜ ਉਹ ਆਪ ਹੀ ਇਹ ਕੰਮ ਕਰਨ ਲੱਗ ਗਿਆ ਤੇ ਕੋਈ ਕਿਸੇ ਨੂੰ ਰੋਕ ਵੀ ਨਹੀਂ ਰਿਹਾ। ਇਹ ਤੇ ਨਾ ਜੀ ਇਹ ਇਸ ਬਾਦਲ ਨੂੰ ਹੀ ਇਹਦਾ ਸਿਹਰਾ ਇਹਦੇ ਸਿਰ 'ਚ ਹੀ ਪੈਣਾ ਹੈ, ਜਿਹੜਾ ਇਹਨੇ ਸਿੱਖਾਂ ਦਾ ਤੱਤ ਕੱਢ ਕੇ ਰੱਖ ਦਿੱਤਾ, ਖਤਮ ਕਰ ਦਿੱਤਾ। ਅੱਜ ਜਿਹੜੇ ਨਕਲੀ ਗੁਰੂ ਨੇ ਉਹ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਕਤਲ ਕਰ ਦੇਣ ਤੇ ਉਹਦਾ ਕੌਡੀ ਮੁੱਲ ਨਹੀਂ ਪੈਂਦਾ, ਉਹ ਰਾਜ ਇਹਦਾ ਹੋਵੇ। ਅੱਜ ਉਹ ਸਾਡੇ ਸਿਰ ਤੇ ਨੱਚ ਰਹੇ ਨੇ, ਅੱਜ ਉਹਨਾਂ ਦੇ ਡੇਰਿਆਂ ਦੀਆਂ ਰੌਣਕਾਂ ਵਧਾਉਣ ਲਈ ਇਹ ਪੱਬਾਂ ਭਾਰ ਹੋਇਆ ਫਿਰਦਾ, ਉਹਨਾਂ ਨੂੰ ਜ਼ਮੀਨਾਂ ਦਾਨ ਕਰਦਾ, ਗੁਰੂ ਘਰ ਦੀਆਂ ਜ਼ਮੀਨਾਂ ਖਾਈ ਜਾਂਦਾ। ਇਹਦੇ ਸਾਡੇ ਲਈ ਮੈਂ ਤੇ ਆਪਣੀ ਫੇਸਬੁੱਕ ਤੇ ਇੱਕ ਲੈਟਰ ਪਾਇਆ ਲਿਖ ਕੇ, ਉਹਦੇ 'ਚ ਮੈਂ ਲਿਖਿਆ ਕਿ ਨੀਲੀ ਪੱਗ ਬੰਨ੍ਹ ਕੇ ਅਬਦਾਲੀ ਆ ਗਿਆ ਪੰਜਾਬ। ਜੀ। ਇਹਦਾ ਸਾਨੂੰ ਇਹ ਪੈਸੇ ਚਾਰ ਕਮਾ ਲੂਗਾ, ਜਿੱਥੇ ਮਰਜ਼ੀ ਲੈ ਜੇ, ਹੋਰ ਕਮਾ ਲੇ, ਪਰ ਜਿਹੜਾ ਜ਼ੁਲਮ ਹੋ ਰਿਹਾ, ਜਿਹੜੀ ਆ ਇਹ ਜਿਹੜੇ ਲੱਕੜ ਪੱਗੇ ਕੁੜੀਆਂ ਨੂੰ ਪਾੜ ਕੇ ਖਾਈ ਜਾਂਦੇ ਆ। ਕਿਤੇ ਇਹ ਸੁਖਵੀਰ ਬਾਦਲ ਦੇ ਚਿਮਚੇ ਮੁਕਤਸਰ ਤੋਂ ਕੁੜੀ ਚੁੱਕ ਕੇ ਲਿਜਾ ਰਹੇ, ਮਾਂ ਦੀਆਂ ਲੱਤਾਂ ਭੰਨ ਕੇ, ਕਿਤੇ ਸੁਖਵੀਰ ਬਾਦਲ ਦੇ ਮੁੰਡੇ ਪਿਓ ਦੇ ਸਾਹਮਣੇ ਕੁੜੀ ਦੀ ਪੱਤ ਲੁੱਟ ਰਹੇ ਆ, ਤੇ ਕਿਤੇ ਜਲੰਧਰ ਦੇ ਵਿੱਚ ਦੇਖੋ ਤੁਸੀਂ, ਪੁਲਿਸ ਅਫਸਰ ਦਾ ਇਹ ਹਾਲ। ਪੁਲਿਸ ਅਫਸਰ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਜ਼ਖਮੀ ਹੋਣਾ ਪਿਆ ਤੇ ਹਸਪਤਾਲ 'ਚ ਪਿਆ, ਤੇ ਇਹ ਜਿਹੜੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਦੇਖੋ ਤੁਸੀਂ, ਇੱਕ ਤੇ ਕਾਂਡ ਹੋਇਆ ਜੀ, ਕੀ ਜਵਾਬ ਨੇ ਅਕਾਲੀਆਂ ਦੇ? ਪਤਾ ਕੀਤਾ ਜਾਵੇਗਾ, ਇਨਕੁਆਇਰੀ ਹੋਵੇਗੀ ਕਿ ਇਹ ਬੱਸ ਤੋਂ ਧੱਕਾ ਦਿੱਤਾ ਗਿਆ ਜਾਂ ਆਪੇ ਡਿੱਗਿਆ। ਇਹਨਾਂ ਨੂੰ ਭੜਵਿਆਂ ਨੂੰ ਕੋਈ ਬੰਦਾ ਪੁੱਛੇ ਵੀ ਜੇ ਧੱਕਾ ਨਾ ਦਿੱਤਾ ਹੋਵੇ, ਆਪੇ ਵੀ ਡਿੱਗੀ ਹੋਵੇ, ਤੇ ਜੇ ਆਪੇ ਉਹ ਬੱਸ ਦੇ ਕਿਤੇ ਰਹਿ ਜਾਂਦੀ ਤੇ ਉਹਦੇ ਕੀ ਹਸ਼ਰ ਹੁੰਦਾ, ਫਿਰ ਉਹ ਜਿਉਂਦੀ ਛੱਡ ਦਿੰਦੇ ਤੁਸੀਂ। ਜੀ। ਤੇ ਇਹਨਾਂ ਨੂੰ ਨਾ ਸਿਰਫ ਇਹ ਆ ਕਿ ਸਾਡੇ ਬੰਦੇ ਜਿਹੜੇ ਆ, ਸਾਡੇ ਇਹ ਲੁਟੇਰੇ ਕਿਵੇਂ ਬਚਣ, ਅਸੀਂ ਆਪਣਾ ਪੱਖ ਕਿਵੇਂ ਪੂਰ ਸਕੀਏ। ਉਹ ਜਿਹੜਾ ਕਾਂਡ ਹੋਇਆ ਥੋੜੇ ਦਿਨ ਪਹਿਲਾਂ, ਤੁਹਾਨੂੰ ਪਤਾ ਹੋਣਾ, ਇੱਕ ਕੇਬਲ ਟੀਵੀ ਦੇ ਨਾਲ ਸੰਬੰਧਿਤ ਸਿੱਖ ਬੱਚੇ ਨੇ ਜੱਜਾਂ ਦੇ ਸਾਹਮਣੇ ਜ਼ਹਿਰ ਖਾ ਕੇ, ਨੋਟ ਦੇ ਕੇ ਤੇ ਜ਼ਹਿਰ ਖਾ ਕੇ ਆਤਮ ਹੱਤਿਆ ਕੀਤੀ ਅਦਾਲਤ ਦੇ ਵਿੱਚ। ਸੁਪਰੀਮ ਕੋਰਟ ਦਾ ਜੱਜ ਤੇ ਹਾਈ ਕੋਰਟ ਦਾ ਜੱਜ ਸਾਹਮਣੇ ਗਵਾਹ ਨੇ। ਲੇਕਿਨ 2 ਦਿਨ ਪਹਿਲਾਂ ਉਸ ਦੀ ਧਰਮ ਪਤਨੀ ਨੂੰ ਪੈਸੇ ਦੇ ਕੇ ਤੇ ਉਹ ਬਿਆਨ ਦਵਾ ਲਿਆ ਆਪਣੇ ਹੱਕ 'ਚ। ਜੀ ਬਿਲਕੁਲ। ਜਸਪਾਲ ਸਿੰਘ ਜਿਹੜਾ, ਉਹਨੂੰ ਪੁਲਿਸ ਨੇ ਗੋਲੀਆਂ ਨਾਲ ਮਾਰਿਆ। ਸਾਡੇ ਗਿਆਨੀ ਜੀ ਅਖਾਉਣ ਵਾਲੇ ਤੇ ਜਥੇਦਾਰ ਅਖਾਉਣ ਵਾਲੇ ਤੇ ਬਾਬਾ ਧੁੰਮਾ ਜੀ ਨੇ ਵਿਚੋਲਗੀ ਕਰਕੇ ਤੇ ਉਹ ਰਾਹ ਪੱਧਰਾ ਕਰਤਾ। ਅੱਜ ਕਿਸੇ ਤੇ ਕੋਈ ਕੇਸ ਨਹੀਂ। ਕਮਲਜੀਤ ਨੂੰ ਮਾਰਿਆ ਇੱਧਰ ਗੋਲੀ ਦੇ ਨਾਲ ਸੌਦਾ ਸਾਹਿਬ ਦੇ ਬੰਦਿਆਂ ਨੇ ਸੰਗਰੂਰ ਦੇ ਵਿੱਚ, ਉਹਦੇ ਪਰਿਵਾਰ ਨੂੰ ਪੈਸੇ ਦੇ ਕੇ ਰਾਹ ਸਿੱਧਾ ਕਰ ਲਿਆ। ਡੱਬਵਾਲੀ ਦੇ ਵਿੱਚ ਮਾਰਿਆ ਇੱਕ ਸਿੰਘ ਨੂੰ, ਸੌਦਾ ਸਾਹਿਬ ਦੇ ਬੰਦਿਆਂ ਨੇ ਟੁੱਕ ਕੇ ਤੇ ਉਹਨੂੰ ਪੈਸੇ ਦੇ ਕੇ ਇਸ ਪਰਿਵਾਰ ਨੇ ਰਾਹ ਸਿੱਧਾ ਕਰ ਲਿਆ ਆਪਣੇ। ਇਹਨਾਂ ਨੂੰ ਤੇ ਦਲਾਲ ਮਿਲ ਜਾਂਦੇ ਨੇ। ਔਰ ਕਿੱਡਾ ਭੈੜਾ ਬਿਆਨ ਦਿੱਤਾ ਹੈ ਗੁਰਬਚਨ ਸਿੰਘ ਨੇ, ਉਹ ਕਹਿੰਦਾ ਜੀ ਇਹ ਮੁਆਵਜ਼ਾ ਮਿਲਣਾ ਚਾਹੀਦਾ। ਜੀ ਦੇਖੋ ਜੀ, ਤੁਸੀਂ ਦੇਖੋ ਇਹਨਾਂ ਕਿਹਨਾਂ ਨੂੰ, ਇਹ ਸਾਡੇ ਜਿਹੜੇ ਰੱਖਿਅਕ ਨੇ, ਸਾਡੇ ਜਿਹੜੀ ਵਾਰਡ ਆ, ਇਹ ਇੰਨੀ ਕੁ ਸਾਨੂੰ ਇਹ ਸਹੂਲਤ ਦੇ ਰਹੀ ਹੈ। ਜੀ ਬਿਲਕੁਲ। ਇਹਦਾ ਤੇ ਨਾਂ ਲੈਣਾ ਹੀ ਮਾੜਾ ਇਸ ਬੰਦੇ ਦਾ। ਤੇ ਪ੍ਰਮਾਤਮਾ ਅੱਗੇ ਅਸੀਂ ਅਰਦਾਸਾਂ ਕਰਦੇ, ਸੱਚੇ ਪਾਤਸ਼ਾਹ ਇਹਦੇ ਨਾਲ ਤੇ ਅਬਦਾਲੀ ਦੇ ਨਾਲ ਜਦੋਂ ਸਾਡਾ ਯੁੱਧ ਸੀ, ਉਦੋਂ ਅਸੀਂ ਚੰਗੇ ਸੀਗੇ। ਘੱਟੋ ਘੱਟ ਉਹਨੂੰ ਖਾਲੀ ਕਰਕੇ ਤੇ ਭੇਜਦੇ ਸੀ ਲਾਹੌਰ ਵੱਲ ਨੂੰ ਵਾਪਸ। ਬਿਲਕੁਲ ਜੀ। ਅੱਜ ਇਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਡੇ ਸਿੱਖਾਂ ਦੀ ਜ਼ਮੀਰ ਮਰ ਚੁੱਕੀ ਆ। ਇਹ ਜਦੋਂ ਵੋਟਾਂ ਪਾਉਂਦੇ ਤੇ 500 ਰੁਪਏ ਦੀ ਬੋਤਲ ਤੇ ਵਿਕ ਜਾਂਦੇ ਆ ਜੀ। ਤੇ ਜਦੋਂ ਜਦੋਂ ਅਣਖ ਦੀ ਲੜਾਈ ਆਉਂਦੀ ਕਿਤੇ ਤੇ ਅੱਖਾਂ ਮੀਟ ਲੈਂਦੇ ਆ। ਤੇ ਘੱਟੋ ਘੱਟ ਇੱਕ ਸਿੱਖ ਹੀ, ਇੱਕ ਵਿਅਕਤੀ ਭਾਵੇਂ ਹਿੰਦੂ ਹੁੰਦਾ ਭਾਵੇਂ ਸਿੱਖ ਹੁੰਦਾ, ਬੱਸ ਦੇ ਵਿੱਚ ਆਕੜ ਜਾਂਦਾ ਤੇ ਇਹ ਕੀ ਕਰ ਸਕਦੇ ਸੀ? ਜੀ ਬਿਲਕੁਲ। ਬਿਲਕੁਲ। ਉਸ ਨਿਰਦੋਸ਼ ਤੇ ਮਾਸੂਮ ਜਿਹੀ ਬੱਚੀ 13 ਸਾਲਾਂ ਦੀ, ਉਹਦੇ ਨਾਲ ਕੀ ਉਹਦਾ ਹਸ਼ਰ ਹੋਇਆ, ਕੀ ਉਹਦੇ ਨਾਲ ਬੀਤੀ, ਉਹਦੀ ਬੇਆਬਰੂ ਕਰਕੇ ਉਸ ਨੂੰ ਵਿਚਾਰੀ ਨੂੰ ਕਿਸ ਤਰ੍ਹਾਂ ਸੜਕ ਤੇ ਸੁੱਟਿਆ, ਤੇ ਉਹਦੀ ਮਾਂ ਅਜੇ ਤੱਕ ਜ਼ਿੰਦਗੀ ਮੌਤ ਨਾਲ ਲੜ ਰਹੀ ਹੈ। ਇਹ ਸਾਡਾ ਇਹ ਰਾਜ ਆ। ਤੇ ਫਿਰ ਉਹ ਤੇ ਮਿੱਟੀ ਪਾ ਰਹੇ ਨੇ। ਬਾਦਲ ਕੱਲ ਦਾ ਮੋਗੇ ਬੈਠਾ, ਜੀ ਬਿਲਕੁਲ। ਬਾਦਲ ਮੋਗੇ ਬੈਠਾ ਇਹ ਸ਼ਰਮਸਾਰ ਕਾਂਡ ਨੂੰ ਮਿੱਟੀ ਪੋਚਣ ਲਈ, ਉੱਤੇ ਪੋਚਾ ਲਾਉਣ ਲਈ। ਬੀਜੇਪੀ ਲੁਧਿਆਣੇ ਬੈਠਾ। ਬਿਲਕੁਲ। ਦਲਾਲ ਇਹਦੇ ਲੱਗੇ ਹੋਏ ਨੇ, ਕਿਸੇ ਤਰ੍ਹਾਂ ਪਰਿਵਾਰ ਨੂੰ ਸੈੱਟ ਕਰੀਏ। ਕਦੀ 20 ਲੱਖ ਦੀ ਆਫਰ ਕਰਦੇ ਨੇ, ਕਦੀ ਨੌਕਰੀ ਦੀ ਆਫਰ ਕਰਦੇ ਨੇ। ਇੱਕ ਵਾਰੀ ਤੇ ਉਸ ਪਰਿਵਾਰ ਨੇ ਬੜੀ ਅਣਖ ਦਿਖਾਈ ਕਿ ਨਾ ਤੁਹਾਡੀ ਨੌਕਰੀ ਚਾਹੀਦੀ ਹੈ ਤੇ ਨਾ ਤੁਹਾਡਾ ਪੈਸਾ ਚਾਹੀਦਾ। ਅੱਗੋਂ ਅਕਾਲਪੁਰ ਸੱਚੇ ਵਾਹਿਗੁਰੂ ਜਾਣੇ ਹੁਣ ਕੀ ਬਣਨਾ। ਪਰ ਜੇ ਸਾਰਾ ਕੁਝ ਵੀ ਹੋ ਗਿਆ ਤੇ ਇਸ ਬਾਦਲ ਦੇ ਰਾਜ ਦੇ ਵਿੱਚ ਇਹ ਜਸਟਿਸ ਨਹੀਂ ਮਿਲ ਸਕਦਾ ਕਿਸੇ ਨੂੰ। ਬਿਲਕੁਲ। ਇਹਦੇ ਸਿੱਖਾਂ ਨੂੰ ਇੱਕ ਨਿਰਣਾ ਲੈਣਾ ਚਾਹੀਦਾ ਕਿ ਕੀ ਮੱਸਾ ਰੰਗੜ ਆ ਕੇ ਕਬਜ਼ਾ ਕਰ ਲਵੇ, ਇੱਕ
ਹਰਿਮੰਦਰ ਸਾਹਿਬ ਦੇ ਅੰਦਰ ਮੰਜਾ ਢਾ ਕੇ ਤੇ ਅਸੀਂ ਉਹਨੂੰ ਗੁਰੂ ਰਾਮਦਾਸ ਜੀ ਮੰਨ ਲੈਣਾ। ਜੀ ਜੀ। ਤੇ ਗੁਰੂ ਰਾਮਦਾਸ ਜੀ ਦੀ ਥਾਂ ਤੇ ਜੇ ਨਹੀਂ ਮੰਨਣਾ ਤੇ ਕੀ ਇਸ ਬਾਦਲ ਨੂੰ ਹੁਣ ਅਸੀਂ ਅਕਾਲੀ ਲੀਡਰ ਤੇ ਆਪਣਾ ਸੁਪਰੀਮੋ ਸਮਝ ਲਈਏ ਕਿ ਅਕਾਲ ਤਖਤ ਵੀ ਇਹਦੇ ਅੰਦਰ, ਪ੍ਰਬੰਧਕ ਕਮੇਟੀ ਵੀ ਇਹਦੇ ਅੰਦਰ, ਅਕਾਲੀ ਦਲ ਵੀ ਇਹਦੇ ਅੰਦਰ, ਤੇ ਇਹ ਆਪਣੇ ਪਰਿਵਾਰ ਦੇ ਅੰਦਰ ਜੀ, ਪਰਿਵਾਰ ਨੂੰ ਪਾਲਣ 'ਚ ਲੱਗਾ ਹੋਇਆ ਜੀ। ਬਿਲਕੁਲ। ਕੌਮ ਦੀ ਤਬਾਹੀ ਕਰੀ ਜਾਂਦਾ, ਧਰਮ ਦੀ ਤਬਾਹੀ ਕਰੀ ਜਾਂਦਾ, ਜ਼ਮੀਨਾਂ ਜਾਇਦਾਦਾਂ ਗੁਰੂ ਘਰ ਦੀਆਂ ਉਹਨਾਂ ਦੀ ਤਬਾਹੀ ਕਰੀ ਜਾਂਦਾ, ਕਿਸੇ ਦੀ ਸ਼ਰਮ ਮਹਿਸੂਸ ਨਹੀਂ ਕਰਦਾ, ਰੱਬ ਦਾ ਇਹਨੂੰ ਡਰ ਨਹੀਂ ਰਿਹਾ। ਜੀ ਜੀ ਜੀ। ਅਤੇ ਜਥੇਦਾਰ ਜੀ ਮੈਂ ਨਾਲ ਇਹ ਵੀ ਪੁੱਛਣਾ ਚਾਹੁੰਦਾ ਵੀ ਆਪਾਂ ਗੱਲ ਕੀਤੀ ਵੀ ਪੰਜਾਬੀਆਂ ਦੀ ਅਣਖ, ਸਿੱਖਾਂ ਦੀ ਅਣਖ ਜਿਹੜੀ ਆ ਮਰਦੀ ਜਾ ਰਹੀ, ਮਿਟਦੀ ਜਾ ਰਹੀ, ਘਟਦੀ ਜਾ ਰਹੀ ਹੈ, ਇਸ ਨੂੰ ਦੁਬਾਰਾ ਜਿਹੜਾ ਜੀ ਕਰਨ ਦੇ ਲਈ ਜਿਹੜੇ ਕੀ ਹੋ ਸਕਦੇ ਆ? ਬਹੁਤ ਸਾਰੀਆਂ ਆਪਾਂ ਜਥੇਬੰਦੀਆਂ ਦੇਖਦੇ ਹਾਂ ਹਰ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਲੱਗਾ ਰਹਿੰਦਾ ਆ, ਪਰ ਕੀ ਤੁਹਾਨੂੰ ਲੱਗਦਾ ਹੈ ਵੀ ਕੀ ਮੇਜਰ ਕੰਮ ਆ ਜਿਹੜਾ ਕਰਨ ਵਾਲਾ ਹੈ ਤੇ ਕਿੱਥੇ ਜਿਹੜੀ ਘਾਟ ਆ? ਦੇਖੋ ਜੀ, ਮੈਂ ਜੋ ਅਜੇ ਤੱਕ ਮੈਂ ਮਹਿਸੂਸ ਕੀਤਾ ਇੱਥੇ ਕਾਗਜ਼ੀ ਸ਼ੇਰ ਤੇ ਇੱਟ ਪੁੱਟਿਆ ਨਿਕਲਦੇ ਨੇ ਜੀ ਜੀ, ਪਰ ਮੈਦਾਨ ਦੇ ਵਿੱਚ ਲੜਨ ਵਾਲੀ ਗੱਲ ਜਿਹੜੀ ਤਰੀਕੇ ਨਾਲ ਉਹ ਇੱਕ ਮਕਸਦ, ਇੱਕ ਇੱਛਾ ਪਈ ਆ ਕਿ ਲੀਡਰ ਮੈਂ ਬਣਾ, ਪਰ ਕੁਰਬਾਨੀ ਕੋਈ ਹੋਰ ਕਰੇ। ਜੀ ਜੀ ਜੀ। ਇਸ ਤਰ੍ਹਾਂ ਲੀਡਰ ਨਹੀਂ ਬਣਿਆ ਜਾਂਦਾ ਜੀ। ਤੋ ਸਾਡੀ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ, ਇਹਦੇ ਮੂੰਹ ਤੇ ਕੋਈ ਸ਼ਹਿਦ ਨਹੀਂ ਲੱਗਾ ਕਿ ਮੱਖੀਆਂ ਉੱਥੇ ਆ ਕੇ ਬਹਿੰਦੀਆਂ। ਇਹਨੂੰ ਮਜਬੂਰੀ ਨੂੰ ਲੋਕਾਂ ਨੇ ਚੁਣਿਆ ਜਦੋਂ ਤੁਸੀਂ ਫੇਲ ਹੋ ਗਏ ਜੀ। ਜਦੋਂ ਕਾਂਗਰਸ ਦੇ ਵਿਰੁੱਧ ਤੇ ਇੰਨਾ ਗੁੱਸਾ ਸਿੱਖਾਂ ਦਾ ਕਿ ਸਾਡੇ ਇਹਨੇ ਬੱਚੇ ਸ਼ਹੀਦ ਕਰ ਦਿੱਤੇ, ਅਕਾਲ ਤਖਤ ਢਾਹ ਦਿੱਤਾ, ਤੇ ਉਸ ਗੁੱਸੇ ਦੇ ਵਿੱਚੋਂ ਜਿਹੜੀ ਭਾਵਨਾ ਦੇ ਵਿੱਚੋਂ ਜਿਹੜੀ ਵੋਟ ਨਿਕਲੀ ਉਹ ਅਕਾਲੀ ਦਲ ਨੂੰ ਪੈ ਗਈ। ਕਿਉਂ ਪੈ ਗਈ? ਕਿਉਂਕਿ ਅਸੀਂ ਫੇਲ ਹੋ ਗਏ ਜੀ ਜੀ ਜੀ। ਅੱਜ ਵੀ ਅਸੀਂ ਹੱਥ ਧਰਮੀ ਨਹੀਂ ਛੱਡ ਰਹੇ, ਅੱਜ ਵੀ ਅਸੀਂ ਕੁਰਬਾਨੀ ਨਹੀਂ ਕਰਨ ਨੂੰ ਤਿਆਰ। ਅੱਜ ਵੀ ਸਾਡੇ ਜਦੋਂ ਮੀਟਿੰਗ ਹੁੰਦੀ ਆ, ਜਦੋਂ ਕੋਈ ਗੱਲ ਚੱਲਦੀ ਆ, ਉਦੋਂ ਆਪਣਾ ਸਵਾਰਥ ਸਾਡੇ ਤੋਂ ਪਹਿਲਾਂ ਨੰਗਾ ਚਿੱਟਾ ਕੋਠੇ ਤੇ ਚੜ੍ਹ ਕੇ ਨੱਚ ਰਿਹਾ ਹੁੰਦਾ ਹੈ, ਤੇ ਲੋਕੀ ਸਾਡੇ ਤੇ ਯਕੀਨ ਕਿਉਂ ਕਰਨਗੇ ਜੀ? ਅਜੇ ਕੇਜਰੀਵਾਲ ਦਾ ਕੋਈ ਇੱਥੇ ਲੀਡਰ ਨਹੀਂ, ਉਹਦੀਆਂ 4 ਸੀਟਾਂ ਜਿੱਤੀਆਂ ਗਈਆਂ, ਤੇ ਕਿਉਂ ਜਿੱਤੀਆਂ ਗਈਆਂ? ਕਿਉਂਕਿ ਉਹ ਤੇ ਯਕੀਨ ਕੀਤਾ ਲੋਕਾਂ ਨੇ। ਬਿਲਕੁਲ। ਸਾਡੇ ਤੇ ਭਰੋਸਾ ਨਹੀਂ ਰਿਹਾ ਜੀ ਜੀ। ਬਿਲਕੁਲ ਜੀ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ। ਕੋਈ ਹੋਰ ਮੈਂ ਇਹ ਮਹਿਸੂਸ ਕਰਦਾ ਕਿ ਅਜੇ ਵੀ ਪੰਜਾਬ ਦੀ ਅਣਖ ਨਹੀਂ ਮਰੀ, ਪੰਜਾਬ ਦੀ ਅਣਖ ਮਰ ਵੀ ਨਹੀਂ ਸਕਦੀ, ਕਿਉਂਕਿ ਜਿਸ ਪੰਜਾਬ ਦੇ ਵਿੱਚ 10ਮ ਪਾਤਸ਼ਾਹ ਦੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ, ਕੀਮਾ ਹੋਏ ਹੋਣ, ਉਸ ਪੰਜਾਬ ਦੀ ਅਣਖ ਨੂੰ ਕੋਈ ਰੋਲ ਨਹੀਂ ਸਕਦਾ। ਰੋਲਣ ਵਾਲੇ ਰੁਲ ਗਏ ਜੀ। ਇੱਥੇ ਨਾ ਇਹਨੂੰ ਆਮ ਸਿੱਖ, ਆਮ ਅਕਾਲੀ ਬਖਸ਼ ਦੇਣਗੇ, ਇਸ ਬਾਦਲ ਨੂੰ ਰੱਬ ਨੇ ਨਹੀਂ ਬਖਸ਼ਣਾ ਜੀ ਜੀ। ਪਰਮਾਤਮਾ ਦੇ ਦਰਗਾਹ 'ਚ ਇਹਦੀ ਕੋਈ ਵੁਕਤ ਨਹੀਂ। ਉੱਥੇ ਕੀੜਿਆਂ ਦੇ ਵਿੱਚੋਂ ਇੱਕ ਕੀੜਾ, ਤੇ ਉੱਥੇ ਇਹਦਾ ਹਿਸਾਬ ਕਿਤਾਬ ਜਿਹੜਾ ਉਹਨੇ ਲੈਣਾ ਹੀ ਲੈਣਾ, ਤੇ ਉਹ ਸਾਨੂੰ ਦਿਸਣਾ ਹੀ ਦਿਸਣਾ, ਉਹਦਾ ਪ੍ਰੂਫ ਸਾਨੂੰ ਮਿਲਣਾ ਹੀ ਮਿਲਣਾ ਜੀ ਜੀ। ਬਿਲਕੁਲ। ਤੇ ਜਥੇਦਾਰ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਜਿਹੜਾ ਜੀ ਇਹ ਗੱਲਬਾਤ ਪੰਜਾਬੀ ਰੇਡੀਓ USA ਦੇ ਨਾਲ ਕੀਤੀ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਰੋਤਿਓ, ਸੁਣ ਰਹੇ ਸੀ ਆਪਾਂ ਵਿਚਾਰ ਜਥੇਦਾਰ ਭਾਈ ਰਣਜੀਤ ਸਿੰਘ ਹੁਣਾਂ ਦੇ। ਥੋੜ੍ਹੀ ਜਿਹੀ ਸਮੇਂ ਦੀ ਘਾਟ ਸੀਗੀ, ਉਹਨਾਂ ਨੇ ਜਾਣਾ ਸੀਗਾ, ਜਿਸ ਕਰਕੇ ਅਸੀਂ ਬਹੁਤੀ ਲੰਬੀ ਗੱਲ ਉਹਨਾਂ ਦੇ ਨਾਲ ਨਹੀਂ ਕਰ ਸਕੇ। ਅਤੇ ਹੁਣ ਜਿਹੜੇ ਜੀ ਆਪਾਂ ਇੱਥੇ ਹੀ ਜਿਹੜਾ ਹੁਣ ਇਹ ਪ੍ਰੋਗਰਾਮ ਉਸ ਨੂੰ ਆਪਾਂ ਸਮਾਪਤ ਕਰਦੇ ਹਾਂ। ਅਗਲੀ ਵਾਰ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ,